ਜੇ ਅਸੀਂ ਦੁਨੀਆ ਦੇ ਅਜੂਬਿਆਂ ਦੀ ਗੱਲ ਕਰੀਏ ਤੇ ਇਹਰਾਮੇ ਮਿਸਰ ਐਸਾ ਅਜੂਬਾ ਹੈ ਜੋ ਕਿ ਅੱਜ ਵੀ ਸਾਡੇ ਸਾਹਮਣੇ ਮੌਜੂਦ ਹੈ, ਜਿਸ ਦੇ ਬਾਰੇ ਅਕਲ ਹੈਰਾਨ ਹੈ, ਸੋਚ ਪਰੇਸ਼ਾਨ ਹੈ। ਇਹ ਇਹਰਾਮ ਕਿਸ ਤਰ੍ਹਾਂ ਬਣਾਏ ਗਏ, ਇਸ ਦੇ ਬਾਰੇ ਟੈਕਨੋਲੋਜੀ ਹੋਣ ਦੇ ਬਾਵਜੂਦ ਹਾਲੇ ਤੱਕ ਸਾਇੰਸਦਾਨ ਕਿਸੇ ਨਤੀਜੇ ਤੇ ਨਹੀਂ ਅਪੜ ਸਕੇ। ਇਹਰਾਮ ਦਾ ਨਾਂ ਸੁਣਦਿਆਂ ਹੀ ਸਾਡੀਆਂ ਅੱਖੀਆਂ ਦੇ ਸਾਹਮਣੇ ਪੁਰਾਣੇ ਜ਼ਮਾਨੇ ਦੇ ਪੱਥਰਾਂ ਦੇ ਨਾਲ ਬਣੇ ਹੋਏ ਫਿਰੌਨਾਂ ਦੇ ਮੁਜੱਸਮੇ ਸਾਹਮਣੇ ਆ ਜਾਂਦੇ ਨੇ। ਇਹ ਇਹਰਾਮ ਮਿਸਰ ਦੀ ਪਛਾਣ ਨੇ। ਰੇਗਿਸਤਾਨ ਅੰਦਰ ਗਰਮ ਸਾੜਨ ਵਾਲੀ ਹਵਾਵਾਂ, ਮੀਂਹ, ਹਨੇਰੀਆਂ ਦੇ ਬਾਵਜੂਦ ਹਾਲੇ ਵੀ ਉਸੇ ਤਰ੍ਹਾਂ ਮੌਜੂਦ ਨੇ ਜਿਸ ਤਰ੍ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਮੌਜੂਦ ਸਨ। ਇਹਨਾਂ ਇਹਰਾਮਾਂ ਨੂੰ ਵੇਖ ਕੇ ਜੋ ਸਭ ਤੋਂ ਪਹਿਲਾਂ ਸਵਾਲ ਜ਼ਿਹਨ ਦੇ ਵਿੱਚ ਆਉਂਦਾ ਹੈ, ਭਈ ਇਹਨਾਂ ਨੂੰ ਕਿਸ ਨੇ ਤੇ ਕਿਸ ਮਕਸਦ ਲਈ ਬਣਾਇਆ। ਇਹਨਾਂ ਤੇ ਸਦੀਆਂ ਤੋਂ ਰਿਸਰਚ ਜਾਰੀ ਹੈ। ਸਾਇੰਸਦਾਨਾਂ ਤੇ ਰਿਸਰਚਰਸ ਨੇ ਇਸ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ, ਪਰ ਹਾਲੇ ਵੀ ਬਹੁਤ ਸਾਰੇ ਸਵਾਲ ਅਜਿਹੇ ਨੇ ਜਿਨ੍ਹਾਂ ਦਾ ਜਵਾਬ ਕਿਸੇ ਦੇ ਕੋਲ ਨਹੀਂ। ਅੱਜ ਅਸੀਂ ਇਸੇ ਬਾਰੇ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਅਸੀਂ ਗੱਲ ਕਰਾਂਗੇ ਰਿਸਰਚਰ ਦੀ ਵੱਖੋ-ਵੱਖ ਰਾਏ ਬਾਰੇ। ਕੁਝ ਰਿਸਰਚਰ ਇਹਨਾਂ ਇਹਰਾਮਾਂ ਨੂੰ ਮਕਬਰੇ ਆਖਦੇ ਨੇ, ਜਿਹੜੇ ਕਿ ਫਿਰੌਨਾਂ ਨੇ ਆਪਣੇ ਇਲਮ ਨੂੰ ਤਬਾਹੀਆਂ ਤੇ ਤੂਫਾਨਾਂ ਦੇ ਖਤਰੇ ਬਾਝੋਂ ਆਪਣੀਆਂ ਇਜਾਦਾਂ, ਕਿਤਾਬਾਂ ਇਹਨਾਂ ਖੁਫੀਆ ਇਹਰਾਮਾਂ ਅੰਦਰ ਮਹਿਫੂਜ਼ ਕਰ ਲਈਆਂ ਤਾਂ ਜੇ ਉਹ ਆਉਣ ਵਾਲੇ ਸਮੇਂ ਅੰਦਰ ਮਹਿਫੂਜ਼ ਰਹਿ ਸਕਣ। ਕੁਝ ਰਿਸਰਚਰ ਆਖਦੇ ਨੇ ਭਈ ਇਹ ਇਹਰਾਮ ਖਲਾਈ ਮਖਲੂਕ ਨੇ ਬਣਾਏ ਨੇ ਤਾਂ ਜੇ ਉਹ ਜ਼ਮੀਨ ਤੋਂ ਦੂਜੇ ਸਿਆਰਿਆਂ ਦੇ ਨਾਲ ਰਾਬਤਾ ਕਰ ਸਕਣ। ਜਾਂ ਫਿਰ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਫਿਰੌਨ ਦੇ ਜ਼ਮਾਨੇ ਅੰਦਰ ਸਿਆਰਿਆਂ ਦੀ ਸਟੱਡੀ ਵਾਸਤੇ ਬਣਾਏ ਗਏ। ਸਾਇੰਸਦਾਨਾਂ ਦੀ ਇਹ ਵੀ ਰਾਏ ਹੈ ਕਿ ਇਹ ਇਹਰਾਮ ਪੁਰਾਣੇ ਜ਼ਮਾਨੇ ਦੀ ਤਰੱਕੀ ਯਾਫਤਾ ਕੌਮ ਦੇ ਪਾਵਰ ਪਲਾਂਟ ਨੇ, ਜਿਨ੍ਹਾਂ ਦੇ ਨਾਲ ਇਹ એનર્ਜੀ ਪੈਦਾ ਕਰਦੇ ਸਨ। ਪੈਰਾਨਾਰਮਲ ਸਾਇੰਟਿਸਟ ਦਾ ਆਖਣਾ ਹੈ ਕਿ ਇਹ ਇਹਰਾਮ ਦਰਅਸਲ ਐਂਟੀਨੇ ਦਾ ਕੰਮ ਕਰਦੇ ਨੇ, ਜਿਨ੍ਹਾਂ ਰਾਹੀਂ ਤਵਾਨਾਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੁੰਤਕਲ ਹੋ ਸਕਦੀ ਹੈ। ਤੇ ਕੁਝ ਲੋਕਾਂ ਦੀ ਰਾਏ ਇਹ ਹੈ ਕਿ ਇਹ ਇਹਰਾਮ ਟੈਲੀਕਮਿਊਨੀਕੇਸ਼ਨ ਜਾਂ ਟੈਲੀਪੈਥੀ ਲਈ ਇਸਤੇਮਾਲ ਕੀਤੇ ਜਾਂਦੇ ਸਨ। ਇਹ ਉਹ ਗੱਲਾਂ ਨੇ ਜਿਸ ਬਾਰੇ ਕੋਈ ਗੱਲ ਵੀ ਯਕੀਨ ਦੇ ਨਾਲ ਹਾਲੇ ਤੱਕ ਨਹੀਂ ਆਖੀ ਜਾ ਸਕਦੀ ਕਿ ਇਹ ਇਹਰਾਮ ਕਿਉਂ ਤੇ ਕਿਸ ਮਕਸਦ ਲਈ ਬਣਾਏ ਗਏ। ਹੁਣ ਅਸੀਂ ਇਹਨਾਂ ਦੀ ਬਣਾਵਟ ਤੇ ਤਾਰੀਖ ਤੇ ਝਾਤੀ ਮਾਰਦੇ ਹਾਂ। ਇਸ ਦੀ ਬਣਾਵਟ ਅੰਦਰ ਰਿਆਜ਼ੀ ਦੀ ਐਸੀ ਟੈਕਨੀਕ ਇਸਤੇਮਾਲ ਕੀਤੀ ਗਈ ਹੈ ਕਿ ਰਿਆਜ਼ੀਦਾਨ ਤੇ ਰਿਸਰਚਰ ਹੈਰਾਨ ਨੇ ਕਿ ਅੱਜ ਦੇ ਸੁਪਰ ਕੰਪਿਊਟਰ ਨੂੰ ਜਦੋਂ ਇਹਨਾਂ ਇਹਰਾਮਾਂ ਦਾ ਡਿਜ਼ਾਈਨ ਰਿਆਜ਼ੀ ਦੇ ਅਸੂਲਾਂ ਮੁਤਾਬਕ ਕਰਨ ਦਾ ਟਾਸਕ ਦਿੱਤਾ ਗਿਆ ਤੇ ਯਕੀਨ ਕਰੋ ਇਹਨਾਂ ਇਹਰਾਮਾਂ ਦੀ ਬਣਾਵਟ ਦੀ ਕੈਲਕੂਲੇਸ਼ਨ ਲਈ ਹਜ਼ਾਰਾਂ ਘੰਟਿਆਂ ਲੱਗ ਗਏ। ਹਜ਼ਾਰਾਂ ਟਨ ਵਜ਼ਨ ਦੇ ਪੱਥਰਾਂ ਨੂੰ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਰੱਖਿਆ ਗਿਆ ਸੀ ਕਿ ਇਹਨਾਂ ਦੇ ਦਰਮਿਆਨ ਫਾਸਲਾ 1 ਇੰਚ ਦੇ 50ਵੇਂ ਹਿੱਸੇ ਬਰਾਬਰ ਸੀ, ਯਾਨੀ ਇਹਨਾਂ ਦੇ ਦਰਮਿਆਨ ਇੱਕ ਸੂਈ ਲੰਘਣ ਦਾ ਫਾਸਲਾ ਵੀ ਨਹੀਂ ਸੀ। ਇਹ ਹੈ ਉਹ ਮਹਾਰਤ ਤੇ ਰਿਆਜ਼ੀ ਦੀ ਟੈਕਨੀਕ ਜਿਹੜੀ ਇਹਨਾਂ ਨੂੰ ਬਣਾਉਣ ਵਿੱਚ ਇਸਤੇਮਾਲ ਕੀਤੀ ਗਈ। ਹੁਣ ਆਉਂਦੇ ਹਾਂ ਅਗਲੀ ਗੱਲ ਵੱਲ। ਇਹ ਪੱਥਰ ਜਿਹੜੇ ਇਹਰਾਮਾਂ ਲਈ ਇਸਤੇਮਾਲ ਹੋਏ ਉਹ ਮਿਸਰ ਦੇ ਆਲੇ ਦੁਆਲੇ ਹੋਰ ਕਿਤੇ ਵੀ ਮੌਜੂਦ ਨਹੀਂ ਹੈ। ਸਾਇੰਸਦਾਨ ਇਸ ਗੱਲ ਤੇ ਹੈਰਾਨ ਨੇ ਭਈ ਉਹਨਾਂ ਇਹ ਹਜ਼ਾਰਾਂ ਟਨ ਵਜ਼ਨੀ ਪੱਥਰ ਕਿਸ ਤਰ੍ਹਾਂ ਇਸ ਰੇਗਿਸਤਾਨ ਅੰਦਰ ਲਿਆਂਦੇ। ਕੁਝ ਰਿਸਰਚਰ ਦਾ ਖਿਆਲ ਹੈ ਕਿ ਕਦੀਮ ਮਿਸਰ ਦੇ ਲੋਕਾਂ ਨੇ ਕਿਸੇ ਤਰ੍ਹਾਂ ਜ਼ਮੀਨ ਦੀ ਗ੍ਰੈਵਿਟੀ ਨੂੰ ਪੱਥਰਾਂ ਦੇ ਮੂਵ ਕਰਨ ਲਈ ਖਤਮ ਕੀਤਾ, ਜਿਹਦੇ ਭਾਰੋਂ ਉਹ ਇਸ ਕਾਬਲ ਹੋਏ ਕਿ ਇਹਨਾਂ ਵਜ਼ਨੀ ਪੱਥਰਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੁੰਤਕਲ ਕੀਤਾ ਜਾ ਸਕੇ। ਉਂਝ ਤੇ ਪੂਰੀ ਦੁਨੀਆ ਅੰਦਰ ਮਿਸਰ ਤੋਂ ਅੱਡ ਬਹੁਤ ਸਾਰੇ ਇਹਰਾਮ ਨੇ, ਪਰ ਮਿਸਰ ਵਿੱਚ ਗੀਜ਼ਾ ਅੰਦਰ 3 ਇਹਰਾਮਾਂ ਦਾ ਗਰੁੱਪ ਖੋਫੂ, ਖਾਫਰਾ ਤੇ ਮਨਕਾਵਰਾ ਦੁਨੀਆ ਦੇ ਪਹਿਲੇ ਨੰਬਰ ਤੇ ਨੇ। ਖੋਫੂ ਇਹਨਾਂ ਵਿੱਚੋਂ ਪਹਿਲੇ ਨੰਬਰ ਤੇ ਹੈ, ਜਿਹੜਾ 13 ਏਕੜ ਰਕਬੇ ਤੇ ਹੈ। ਤੁਸੀਂ ਆਖ ਸਕਦੇ ਹੋ ਕਿ ਇਹ 16 ਫੁੱਟਬਾਲ ਗਰਾਊਂਡਾਂ ਜਿੰਨਾ ਇੱਕ ਵੱਡਾ ਇਹਰਾਮ ਹੈ। ਇਸ ਦੀ ਹਾਈਟ 482 ਫੁੱਟ ਸੀ, ਜਿਹੜੀ ਇੱਕ ਮੰਜ਼ਲ ਡਿੱਗਣ ਦੇ ਨਾਲ ਹੁਣ 450 ਫੁੱਟ ਰਹਿ ਗਈ ਏ। ਇਸ ਦੀ ਚੜਾਈ 755 ਮੁਰੱਬਾ ਫੁੱਟ ਤੇ ਇਸ ਦੀ ਤਮੀਰ ਅੰਦਰ 25 ਲੱਖ ਪੱਥਰ ਦੇ ਬਲਾਕ ਇਸਤੇਮਾਲ ਕੀਤੇ ਗਏ ਨੇ। ਹਰ ਪੱਥਰ ਦਾ ਵਜ਼ਨ 300 ਟਨ ਤੱਕ ਹੈ। ਇਹਨਾਂ ਇਹਰਾਮਾਂ ਦੀ ਬੇਸ ਚਕੋਰ ਹੈ, ਪਰ ਇਹਨਾਂ ਦੀਆਂ ਸਾਈਡਾਂ ਟ੍ਰਾਈਐਂਗਲ ਹਨ। ਇਹ ਪੱਥਰ ਇਹਰਾਮ ਤੋਂ 800 ਮੀਲ ਦੂਰ ਸ਼ਹਿਰ ਅਸਵਾਨ ਤੋਂ ਲਿਆਂਦਾ ਗਿਆ ਸੀ, ਕਿਉਂਕਿ ਇਹ ਪੱਥਰ ਸਿਰਫ ਉਸ ਇਲਾਕੇ ਦੇ ਵਿੱਚ ਹੀ ਮੌਜੂਦ ਹੈ। ਇਹ ਵਜ਼ਨੀ ਪੱਥਰ ਕਿਸ ਤਰ੍ਹਾਂ ਇੰਨੀ ਦੂਰੋਂ ਲਿਆਂਦਾ ਗਿਆ, ਇਹ ਇੱਕ ਵੱਖਰੀ ਕਹਾਣੀ ਹੈ। ਇਹਨਾਂ ਇਹਰਾਮਾਂ ਬਾਰੇ ਆਖਿਆ ਜਾਂਦਾ ਹੈ ਕਿ ਮਿਸਰ ਦਾ ਹਰ ਫਿਰੌਨ ਆਪਣੇ ਲਈ ਵੱਖਰਾ ਇਹਰਾਮ ਬਣਾਉਂਦਾ ਸੀ ਤੇ ਲੋਕੀ ਮਰਨ ਤੋਂ ਬਾਅਦ ਉਸ ਦੀ ਮੰਮੀ ਨੂੰ ਇਹਰਾਮ ਦੇ ਵਿਚਕਾਰ ਰੱਖਦੇ ਸਨ ਤੇ ਉਹਦੇ ਨਾਲ ਉਹਦੇ ਵਰਤਨ ਦੀਆਂ ਸ਼ੈਵਾਂ ਵੀ ਰੱਖੀਆਂ ਜਾਂਦੀਆਂ ਸਨ, ਜਿਹਦੇ ਬਾਰੇ ਉਹਨਾਂ ਦਾ ਖਿਆਲ ਸੀ ਭਈ ਜਦੋਂ ਅਗਲਾ ਜਨਮ ਹੋਵੇਗਾ ਤੇ ਇਹ ਸ਼ੈਵਾਂ ਉਹਨਾਂ ਦੇ ਕੰਮ ਆਉਣਗੀਆਂ। ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰ ਇਹਰਾਮ ਦਾ ਟੈਂਪਰੇਚਰ ਗਰਮੀ ਹੋਵੇ ਭਾਵੇਂ ਸਰਦੀ ਹਰ ਮੌਸਮ ਦੇ ਵਿੱਚ ਇੱਕੋ ਜਿਹਾ ਰਹਿੰਦਾ ਹੈ। ਇਹ ਟੈਂਪਰੇਚਰ 20 ਸੈਂਟੀਗ੍ਰੇਡ ਹੈ, ਜਿਸ ਨੂੰ ਜ਼ਮੀਨ ਦਾ ਬੈਲੈਂਸ ਟੈਂਪਰੇਚਰ ਆਖਿਆ ਜਾਂਦਾ ਹੈ। ਬਾਹਰ ਭਾਵੇਂ ਟੈਂਪਰੇਚਰ 50 ਸੈਂਟੀਗ੍ਰੇਡ ਹੋਵੇ
ਅੰਦਰ ਦਾ ਟੈਂਪਰੇਚਰ ਹਰ ਮੌਸਮ ਵਿੱਚ ਇੱਕੋ ਹੀ ਰਹਿੰਦਾ ਹੈ। ਦੂਜੀ ਹੈਰਾਨੀ ਦੀ ਗੱਲ ਇਹ ਹੈ ਭਈ ਐਕਸ-ਰੇਜ਼ ਦੁਨੀਆ ਦੇ ਹਰ ਇਹਰਾਮ ਦੇ ਪੱਥਰਾਂ ਵਿੱਚੋਂ ਲੰਘ ਜਾਂਦੀ ਹੈ, ਪਰ ਮਿਸਰ ਦੇ ਇਹਰਾਮਾਂ ਅੰਦਰ ਇਹ ਨਹੀਂ ਲੰਘ ਸਕਦੀ। ਇਹਨਾਂ ਇਹਰਾਮਾਂ ਉੱਤੇ ਰਿਸਰਚ ਕਰਨ ਵਾਲਿਆਂ ਨੇ ਕਿਤਾਬਾਂ ਦੀਆਂ ਕਿਤਾਬਾਂ ਕਾਲੀਆਂ ਕੀਤੀਆਂ ਨੇ, ਪਰ ਹਾਲੇ ਤੱਕ ਕੋਈ ਵੀ ਅਸਲ ਹਕੀਕਤ ਤੱਕ ਨਹੀਂ ਅਪੜ ਸਕਿਆ। ਇਹ ਰਾਜ਼ ਕਿਦੋਂ ਤੱਕ ਰਾਜ਼ ਰਹੇਗਾ ਅੱਲਾ ਜਾਣਦਾ ਏ, ਪਰ ਸਾਡਾ ਮਕਸਦ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਦੇਣਾ ਸੀ। ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ।